ਕਈ ਵਾਰੀ ਸਾਨੂੰ ਉੱਥੇ ਬਾਰੇ ਪੂਰੀ ਜਿਹੜਾ ਗਿਆਨ ਆ ਉਸ ਗੱਲ ਦੇ ਬਾਰੇ ਨਹੀਂ ਹੁੰਦਾ। ਤੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇਹੋ ਜਿਹੇ ਮੁੱਦੇ ਦੇ ਉੱਤੇ ਗੱਲ ਕਰਨੀ ਆ ਕਿ ਜਦੋਂ ਇੱਕ ਵਿਦੇਸ਼ ਦੇ ਵਿੱਚ ਅਸੀਂ ਆਉਂਦੇ ਹਾਂ ਤੇ ਏਅਰਪੋਰਟ ਦੇ ਵਿੱਚ ਕੀ ਜਿਹੜੀਆਂ ਸਮੱਸਿਆਵਾਂ ਆ ਉਹ ਆ ਸਕਦੀਆਂ ਆ ਇੱਕ ਆਮ ਜਿਹੜਾ ਬੰਦਾ ਆ ਇੰਡੀਆ ਤੋਂ ਆਉਂਦਾ ਆ। ਕਿਉਂਕਿ ਦੋਸਤੋ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬੀ ਰਹਿੰਦੇ ਨੇ ਇੱਕ ਆਪਣਾ ਸੁਪਨੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ। ਮੈਂ ਦਲਜੀਤ ਸਿੰਘ ਤੇ ਅੱਜ ਦੇ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਬੜੇ ਅਹਿਮ ਮੁੱਦੇ ਦੇ ਉੱਤੇ ਗੱਲ ਕਰਨੀ ਆ। ਵੈਸੇ ਤਾਂ ਹਮੇਸ਼ਾ ਹੀ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਜੋ ਆਸਟ੍ਰੇਲੀਆ ਦੇ ਵਿੱਚ ਜਾਂ ਜਿਹੜੇ ਵਿਦੇਸ਼ਾਂ ਦੇ ਵਿੱਚ ਭਾਰਤੀ ਰਹਿੰਦੇ ਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ, ਚਾਹੇ ਉਹ ਸਾਡੀ ਨਾ ਸਮਝੀ ਦੇ ਕਾਰਨ ਜਾਂ ਕਈ ਵਾਰੀ ਸਾਨੂੰ ਉੱਥੇ ਬਾਰੇ ਪੂਰੀ ਜਿਹੜਾ ਗਿਆਨ ਆ ਉਸ ਗੱਲ ਦੇ ਬਾਰੇ ਨਹੀਂ ਹੁੰਦਾ। ਤੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇਹੋ ਜਿਹੇ ਮੁੱਦੇ ਦੇ ਉੱਤੇ ਗੱਲ ਕਰਨੀ ਆ ਕਿ ਜਦੋਂ ਇੱਕ ਵਿਦੇਸ਼ ਦੇ ਵਿੱਚ ਅਸੀਂ ਆਉਂਦੇ ਹਾਂ ਤੇ ਏਅਰਪੋਰਟ ਦੇ ਵਿੱਚ ਕੀ ਜਿਹੜੀਆਂ ਸਮੱਸਿਆਵਾਂ ਆ ਉਹ ਆ ਸਕਦੀਆਂ ਆ ਇੱਕ ਆਮ ਜਿਹੜਾ ਬੰਦਾ ਆ ਇੰਡੀਆ ਤੋਂ ਆਉਂਦਾ ਆ। ਕਿਉਂਕਿ ਦੋਸਤੋ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬੀ ਰਹਿੰਦੇ ਨੇ ਇੱਕ ਆਪਣਾ ਸੁਪਨਾ ਹੁੰਦਾ ਕਿ ਅਸੀਂ ਬਾਹਰ ਜਾਈਏ ਤੇ ਜਹਾਜ਼ ਵਿੱਚ ਬੈਠੀਏ ਤੇ ਜਾਈਏ ਅਸੀਂ ਬਾਹਰ। ਪਰ ਏਅਰਪੋਰਟ 'ਤੇ ਅਸੀਂ ਜਦੋਂ ਉਤਰਦੇ ਹਾਂ ਤਾਂ ਉੱਥੇ ਕੀ ਹੁੰਦਾ ਤੇ ਕਈ ਵਾਰੀ ਅੱਜ ਕੱਲ੍ਹ ਚੱਲ ਪਿਆ ਕਿ ਤੁਹਾਡਾ ਮੋਬਾਈਲ ਫੋਨ ਲੈ ਲਿਆ ਜਾਂਦਾ ਤੇ ਉਹਦੇ ਵਿੱਚ ਉਹ ਦੇਖ ਸਕਦੀਆਂ ਅਥਾਰਟੀਜ਼ ਉਹਨਾਂ ਕੋਲ ਇਸ ਗੱਲ ਦਾ ਜਿਹੜਾ ਰਾਈਟ ਹੁੰਦਾ। ਤੇ ਇਸ ਮੁੱਦੇ ਦੇ ਉੱਤੇ ਅੱਜ ਆਪਾਂ ਗੱਲਬਾਤ ਜਿਹੜੀ ਕਰਨੀ ਆ ਕਿ ਬਹੁਤ ਸਾਰੇ ਜਿਹੜੇ ਵੀਜ਼ੇ ਆ ਰੱਦ ਹੋਏ ਆ, ਚਾਹੇ ਉਹ ਤੁਹਾਡੇ ਕੋਲ PRB ਆ ਜਾਂ ਤੁਹਾਡੇ ਕੋਲ ਵਿਜ਼ਟਰ ਵੀਜ਼ਾ ਹੈਗਾ ਤੇ ਉਹ ਅਥਾਰਟੀਜ਼ ਕੁਛ ਇਹੋ ਜਿਹਾ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਉਹਨਾਂ ਨੇ ਪਾਇਆ ਕਿ ਤੁਹਾਨੂੰ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਜਿਹੜਾ ਆ ਉਹ ਕਰਨਾ ਪਿਆ। ਤੇ ਅੱਜ ਇਸ ਅਹਿਮ ਮੁੱਦੇ ਦੇ ਉੱਤੇ ਆਪਾਂ ਗੱਲ ਕਰਨੀ ਆ ਤੇ ਅੱਜ ਆਪਣੇ ਨਾਲ ਨੇ ਜਗਦੀਪ ਸਿੰਘ ਗਿੱਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੇਖਣ ਵਾਲਿਆਂ ਦਰਸ਼ਕਾਂ ਨੂੰ ਸਾਡੇ ਨੂੰ ਜੀ। ਤੇ ਗਿੱਲ ਸਾਹਿਬ, ਜਿੱਦਾਂ ਆਪਣੀ ਗੱਲ ਚੱਲੀ ਆ ਜੀ ਕਿ ਇੱਕ ਬੜਾ ਸੁਪਨਾ ਹੁੰਦਾ, ਆਪਾਂ ਵੀ ਇੱਦਾਂ ਸੁਪਨਾ ਦੇ ਕੇ ਬਾਹਰੋਂ ਇੱਧਰ ਆਏ ਆ ਆਪਾਂ ਇੰਡੀਆ ਤੋਂ, ਤੇ ਜਦੋਂ ਇੱਥੇ ਆਉਂਦੇ ਆ ਤਾਂ ਇੱਕ ਤਾਂ ਨਰਵਸ ਬੰਦਾ ਹੋ ਜਾਂਦਾ ਕਿਉਂਕਿ ਇੱਕ ਨਵਾਂ ਦੇਸ਼, ਖਾਸ ਤੌਰ 'ਤੇ ਜਿਹੜੇ ਪਹਿਲੀ ਵਾਰ ਆਉਂਦੇ ਆ। ਤੇ ਇੱਕ ਅੱਜ ਕੱਲ੍ਹ ਚੱਲ ਪਿਆ ਕਿ ਮੋਬਾਈਲ ਫੋਨ, ਕਿਉਂਕਿ ਇੱਕ ਬੜੀ ਅਹਿਮ ਚੀਜ਼ ਆ ਬੰਦੇ ਦਾ, ਜੇ ਕਹਿ ਲਓ ਵੀ ਸਾਰਾ ਕੁਛ ਮੋਬਾਈਲ ਫੋਨ ਹੀ ਆ ਅੱਜ ਕੱਲ੍ਹ। ਬਿਲਕੁਲ ਜੀ, ਇਹ ਤੋਂ ਬਿਨਾਂ ਲਾਈਫ ਬਹੁਤ ਔਖੀ ਹਾਂ, ਲਾਈਫ ਬਹੁਤ ਔਖੀ ਹੋ ਗਈ ਹੈ। ਇਹਦੇ ਵਿੱਚ ਸਾਰਾ ਤੁਹਾਡਾ ਡਾਟਾ ਵੀ ਪਿਆ ਹੁੰਦਾ ਆ, ਬਹੁਤ ਸਾਰੀਆਂ ਫੋਟੋਜ਼ ਵੀ ਪਈਆਂ। ਤੁਹਾਨੂੰ ਕੀ ਲੱਗਦਾ ਆ ਕਿ ਕਿਹੜੀਆਂ ਸਮੱਸਿਆਵਾਂ ਤੁਹਾਡੇ ਮੋਬਾਈਲ ਫੋਨ ਦੇ ਕਰਕੇ ਆ ਸਕਦੀਆਂ? ਇਹ ਦਲਜੀਤ ਜੀ, ਗੱਲ ਇਹ ਆ ਕਿ ਪਹਿਲਾਂ ਆਪਾਂ ਨਾ ਜਦੋਂ ਜਿਹੜੀ ਗੱਲ ਤੁਸੀਂ ਕੀਤੀ ਇਹਦੀ ਥੋੜ੍ਹੀ ਜਿਹੀ ਬੈਕਗਰਾਊਂਡ ਵੱਲ ਜਾਈਏ, ਕਿਉਂਕਿ ਇਹ ਜਿਹੜੀਆਂ ਸਮੱਸਿਆਵਾਂ ਜ਼ਿਆਦਾਤਰ ਸਾਡੇ ਜਿਹੜੇ ਪੇਰੈਂਟਸ ਜਾਂ ਸਾਡੇ ਨਾਲ ਉੱਦਾਂ ਜਿਨ੍ਹਾਂ ਨੇ ਮਤਲਬ ਆਪਾਂ ਉਹਨਾਂ ਦਾ ਵੀਜ਼ਾ ਅਪਲਾਈ ਕਰਦੇ ਹਾਂ, ਤਕਰੀਬਨ ਉਹਨਾਂ 'ਚ ਵੇਖਣ 'ਚ ਪਾਇਆ ਗਿਆ ਕਿ ਉਹਨਾਂ ਨੂੰ ਇਹ ਸਮੱਸਿਆਵਾਂ ਆਈਆਂ। ਔਰ ਉਹਨਾਂ ਦੇ ਵਿੱਚੋਂ ਆਪਾਂ ਥੋੜ੍ਹਾ ਜਿਹਾ ਪਹਿਲਾਂ ਹੀ ਇੱਕ ਅਖਬਾਰ ਦੀ ਖਬਰ ਵੀ ਆ ਕਿ ਉਹਦਾ ਵੀਜ਼ਾ ਜਿਹੜਾ ਰੱਦ ਕਰਕੇ ਉਹਨੂੰ ਵਾਪਸ ਭੇਜ ਦਿੱਤਾ ਗਿਆ। ਹਾਂਜੀ। ਹੁਣ ਇਹਦੇ ਵਿੱਚ ਸਾਡੀ ਅਵੇਅਰਨੈਸ ਦੀ ਜਿਹੜੀ ਤੁਸੀਂ ਗੱਲ ਕੀਤੀ ਆ, ਉਹੋ ਹੀ ਮੇਨ ਕਾਰਨ ਆ। ਜਿਹੜਾ ਸਟੂਡੈਂਟ ਆਉਂਦਾ ਨਾ ਜੀ, ਜਦੋਂ ਸਟਾਰਟਿੰਗ ਸਟੂਡੈਂਟ ਉੱਥੋਂ ਇੱਕ ਦੋਸਤਾਂ ਨੂੰ ਪੁੱਛ ਕੇ ਜਾਂ ਉਹਨਾਂ ਦੇ ਨਾਲ ਇੱਕ ਦੂਜੇ ਦੇ ਨਾਲ ਜਾਣਕਾਰੀ ਲੈ ਲੈਂਦਾ ਕਿ ਮੈਂ ਕਿੱਦਾਂ ਏਅਰਪੋਰਟ 'ਤੇ ਉਤਰਨਾ ਜਾਂ ਮੈਨੂੰ ਕਿਹੜੀਆਂ ਸਮਾਨ ਲੈ ਕੇ ਆਉਣਾ ਚਾਹੀਦਾ, ਮੌਸਮ ਕਿੱਦਾਂ। ਪਰ ਹੁਣ ਜੇ ਆਪਾਂ ਆਪਣੇ ਪੇਰੈਂਟਸ ਜਾਂ ਆਪਣੇ ਜਿਹੜੇ ਨਾਲ ਕੋਈ ਆਉਂਦੇ ਆ ਸਪਾਊਸ ਵੀਜ਼ੇ 'ਤੇ, ਉਹਨਾਂ ਨਾਲ ਕੀ ਆ ਕਿ ਜਦੋਂ ਅਸੀਂ ਥੋੜ੍ਹਾ ਜਿਹਾ ਪਿੱਛੇ ਚਲੇ ਜਾਈਏ, ਪਹਿਲਾਂ ਸਾਰਿਆਂ ਨੂੰ ਪਤਾ ਕਿ ਦੁਆਬੇ 'ਚ ਪਹਿਲਾਂ ਲੋਕੀ ਬਾਹਰ ਆਏ ਜੀ। ਉਸ ਤੋਂ ਬਾਅਦ ਦੇ ਵਿੱਚ ਮਾਲਵੇ ਵਾਲਿਆਂ ਨੇ ਥੋੜ੍ਹਾ ਜਿਹਾ ਹੋਇਆ, ਅਜੇ ਹਾਲਾਂਕਿ ਮਾਲਵੇ ਕੋਲ ਅਜੇ ਵੀ ਜ਼ਮੀਨਾਂ ਸਾਡੇ ਨਾਲੋਂ ਜ਼ਿਆਦੀਆਂ, ਪਰ ਸਮੱਸਿਆਵਾਂ ਵਧੀਆਂ ਜੀ। ਮਾਝਾ ਹੁਣ ਸ਼ੁਰੂ ਹੋ ਗਿਆ ਜੀ। ਆਸਟ੍ਰੇਲੀਆ ਨੇ 2008 'ਚ ਵੀਜ਼ਾ ਖੋਲ੍ਹੇ, ਫਿਰ ਸਾਰੇ ਅਸੀਂ ਇੱਧਰ ਨੂੰ ਸ਼ੁਰੂ ਹੋ ਗਏ। ਹੁਣ ਹੋਇਆ ਕਿ ਅਵੇਅਰ ਜਿਹੜੇ ਆ, ਅਸੀਂ ਅਵੇਅਰ ਤੇ ਤਾਂ ਹੀ ਹੋਵਾਂਗੇ ਨਾ ਜੇ ਐਜੂਕੇਟਡ ਉਹਦੇ ਪੱਖ ਦੀ ਹੋਊਗੀ। ਅਸੀਂ ਇੱਥੇ ਕੰਮ ਕਰ ਰਹੇ ਹਾਂ, ਵੀਜ਼ਾ ਅਪਲਾਈ ਕਰ ਦਿੱਤਾ, ਉੱਥੇ ਜਿਹੜੇ ਪੇਰੈਂਟਸ ਆ ਜਾਂ ਜਿਨ੍ਹਾਂ ਤੋਂ ਆਪਾਂ ਚਾਹੁੰਦੇ ਹਾਂ ਵੀ ਉਹ ਆਉਣ, ਚਾਹੇ ਆਪਣੇ ਦੋਸਤ ਮਿੱਤਰ ਆ, ਚਾਹੇ ਕੋਈ ਕਜ਼ਨ ਆ, ਚਾਹੇ ਕਿੱਦਾਂ, ਪਰ ਉਹਨਾਂ ਨੂੰ ਅਸੀਂ ਇਹ ਦੱਸਣਾ ਭੁੱਲ ਜਾਂਦੇ ਹਾਂ ਕਿ ਜਿਹੜੀਆਂ ਤੁਸੀਂ ਆਪਣੇ ਕੋਲ ਚੀਜ਼ਾਂ ਲੈ ਕੇ ਆਉਣੀਆਂ। ਦੂਸਰਾ, ਆਪਣਾ ਤੁਸੀਂ ਜਿਹੜਾ ਫੋਨ ਲੈ ਕੇ ਆਉਣਾ, ਹੁਣ ਫੋਨ ਦੇ ਵਿੱਚ ਕੀ ਆ, ਇਹ ਜਿੰਨਾ ਆਪਾਂ ਨੂੰ ਫਾਇਦਾ ਕਰ ਰਿਹਾ ਨੁਕਸਾਨ ਵੀ ਕਰ ਰਿਹਾ। ਇਹਦੇ ਵਿੱਚ ਇੰਡੋਸ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ। ਮੈਂ ਦਲਜੀਤ ਸਿੰਘ ਤੇ ਅੱਜ ਦੇ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਬੜੇ ਅਹਿਮ ਮੁੱਦੇ ਦੇ ਉੱਤੇ ਗੱਲ ਕਰਨੀ ਆ। ਵੈਸੇ ਤਾਂ ਹਮੇਸ਼ਾ ਹੀ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਜੋ ਆਸਟ੍ਰੇਲੀਆ ਦੇ ਵਿੱਚ ਜਾਂ ਜਿਹੜੇ ਵਿਦੇਸ਼ਾਂ ਦੇ ਵਿੱਚ ਭਾਰਤੀ ਰਹਿੰਦੇ ਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ, ਚਾਹੇ ਉਹ ਸਾਡੀ ਨਾ ਸਮਝੀ ਦੇ ਕਾਰਨ ਜਾਂ ਕਈ ਵਾਰੀ ਸਾਨੂੰ ਉੱਥੇ ਬਾਰੇ ਪੂਰੀ ਜਿਹੜਾ ਗਿਆਨ ਆ ਉਸ ਗੱਲ ਦੇ ਬਾਰੇ ਨਹੀਂ ਹੁੰਦਾ। ਤੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇਹੋ ਜਿਹੇ ਮੁੱਦੇ ਦੇ ਉੱਤੇ ਗੱਲ ਕਰਨੀ ਆ ਕਿ ਜਦੋਂ
ਇੱਕ ਵਿਦੇਸ਼ ਦੇ ਵਿੱਚ ਅਸੀਂ ਆਉਂਦੇ ਆ ਤੇ 에ਅਰਪੋਰਟ ਦੇ ਵਿੱਚ ਕੀ ਜਿਹੜੀਆਂ ਸਮੱਸਿਆਵਾਂ ਆ ਉਹ ਆ ਸਕਦੀਆਂ ਆ ਇੱਕ ਆਮ ਜਿਹੜਾ ਬੰਦਾ ਆ ਇੰਡੀਆ ਤੋਂ ਆਉਂਦਾ ਆ। ਕਿਉਂਕਿ ਦੋਸਤੋ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬੀ ਰਹਿੰਦੇ ਨੇ ਇੱਕ ਆਪਣਾ ਸੁਪਨਾ ਹੁੰਦਾ ਕਿ ਅਸੀਂ ਬਾਹਰ ਜਾਈਏ ਤੇ ਜਹਾਜ਼ ਵਿੱਚ ਬੈਠੀਏ ਤੇ ਜਾਈਏ ਅਸੀਂ ਬਾਹਰ। ਪਰ 에ਅਰਪੋਰਟ ਤੇ ਅਸੀਂ ਜਦੋਂ ਉਤਰਦੇ ਹਾਂ ਤਾਂ ਉੱਥੇ ਕੀ ਹੁੰਦਾ ਤੇ ਕਈ ਵਾਰੀ ਅੱਜ ਕੱਲ੍ਹ ਚੱਲ ਪਿਆ ਕਿ ਤੁਹਾਡਾ ਮੋਬਾਈਲ ਫੋਨ ਲੈ ਲਿਆ ਜਾਂਦਾ ਤੇ ਉਹਦੇ ਵਿੱਚ ਉਹ ਦੇਖ ਸਕਦੀਆਂ ਅਥਾਰਟੀਜ਼ ਉਹਨਾਂ ਕੋਲ ਇਸ ਗੱਲ ਦਾ ਜਿਹੜਾ ਰਾਈਟ ਹੁੰਦਾ। ਤੇ ਇਸ ਮੁੱਦੇ ਦੇ ਉੱਤੇ ਅੱਜ ਆਪਾਂ ਗੱਲਬਾਤ ਜਿਹੜੀ ਕਰਨੀ ਆ ਕਿ ਬਹੁਤ ਸਾਰੇ ਜਿਹੜੇ ਵੀਜ਼ੇ ਆ ਰੱਦ ਹੋਏ ਆ, ਚਾਹੇ ਉਹ ਤੁਹਾਡੇ ਕੋਲ PRB ਆ ਜਾਂ ਤੁਹਾਡੇ ਕੋਲ ਵਿਜ਼ਟਰ ਵੀਜ਼ਾ ਹੈਗਾ ਤੇ ਉਹ ਅਥਾਰਟੀਜ਼ ਕੁਝ ਇਹੋ ਜਿਹਾ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਉਹਨਾਂ ਨੇ ਪਾਇਆ ਕਿ ਤੁਹਾਨੂੰ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਜਿਹੜਾ ਆ ਉਹ ਕਰਨਾ ਪਿਆ। ਤੇ ਅੱਜ ਇਸ ਅਹਿਮ ਮੁੱਦੇ ਦੇ ਉੱਤੇ ਆਪਾਂ ਗੱਲ ਕਰਨੀ ਆ ਤੇ ਅੱਜ ਆਪਣੇ ਨਾਲ ਨੇ ਜਗਦੀਪ ਸਿੰਘ ਗਿੱਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੇਖਣ ਵਾਲਿਆਂ ਦਰਸ਼ਕਾਂ ਨੂੰ ਸਾਡੇ ਨੂੰ ਜੀ। ਤੇ ਗਿੱਲ ਸਾਹਿਬ ਜਿੱਦਾਂ ਆਪਣੀ ਗੱਲ ਚੱਲੀ ਆ ਕਿ ਇੱਕ ਬੜਾ ਸੁਪਨਾ ਹੁੰਦਾ, ਆਪਾਂ ਵੀ ਇੱਦਾਂ ਸੁਪਨਾ ਦੇਖ ਕੇ ਬਾਹਰੋਂ ਇੱਧਰ ਆਏ ਆ ਆਪਾਂ ਇੰਡੀਆ ਤੋਂ ਤੇ ਜਦੋਂ ਇੱਥੇ ਆਉਂਦੇ ਆ ਤਾਂ ਇੱਕ ਤਾਂ ਨਰਵਸ ਬੰਦਾ ਹੋ ਜਾਂਦਾ ਕਿਉਂਕਿ ਇੱਕ ਨਵਾਂ ਦੇਸ਼ ਖਾਸ ਤੌਰ ਤੇ ਜਿਹੜੇ ਪਹਿਲੀ ਵਾਰ ਆਉਂਦੇ ਆ ਤੇ ਇੱਕ ਅੱਜ ਕੱਲ੍ਹ ਚੱਲ ਪਿਆ ਕਿ ਮੋਬਾਈਲ ਫੋਨ ਕਿਉਂਕਿ ਇੱਕ ਬੜੀ ਅਹਿਮ ਚੀਜ਼ ਆ ਬੰਦੇ ਦਾ, ਜੇ ਕਹਿ ਲਓ ਵੀ ਸਾਰਾ ਕੁਝ ਮੋਬਾਈਲ ਫੋਨ ਹੀ ਆ ਅੱਜ ਕੱਲ੍ਹ। ਬਿਲਕੁਲ ਜੀ, ਇਹ ਤੋਂ ਬਿਨਾਂ ਲਾਈਫ ਬਹੁਤ ਔਖੀ ਹੋ ਗਈ। ਹਾਂ, ਲਾਈਫ ਬਹੁਤ ਔਖੀ ਹੋ ਗਈ ਹੈ। ਇਹਦੇ ਵਿੱਚ ਸਾਰਾ ਤੁਹਾਡਾ ਡਾਟਾ ਵੀ ਪਿਆ ਹੁੰਦਾ ਆ, ਬਹੁਤ ਸਾਰੀਆਂ ਫੋਟੋਜ਼ ਵੀ ਪਈਆਂ। ਤੁਹਾਨੂੰ ਕੀ ਲੱਗਦਾ ਆ ਕਿ ਕਿਹੜੀਆਂ ਸਮੱਸਿਆਵਾਂ ਤੁਹਾਡੇ ਮੋਬਾਈਲ ਫੋਨ ਦੇ ਕਰਕੇ ਆ ਸਕਦੀਆਂ? ਇਹ ਦਲਜੀਤ ਜੀ ਗੱਲ ਇਹ ਆ ਕਿ ਪਹਿਲਾਂ ਆਪਾਂ ਨਾ ਜਦੋਂ ਜਿਹੜੀ ਹਾਂ ਗੱਲ ਤੁਸੀਂ ਕੀਤੀ ਇਹਦੀ ਥੋੜ੍ਹੀ ਜਿਹੀ ਬੈਕਗਰਾਊਂਡ ਵੱਲ ਜਾਈਏ ਕਿਉਂਕਿ ਇਹ ਜਿਹੜੀਆਂ ਸਮੱਸਿਆਵਾਂ ਇਹ ਸਮੱਸਿਆਵਾਂ ਜ਼ਿਆਦਾਤਰ ਸਾਡੇ ਜਿਹੜੇ ਪੇਰੈਂਟਸ ਜਾਂ ਸਾਡੇ ਨਾਲ ਉੱਦਾਂ ਜਿਨ੍ਹਾਂ ਨੇ ਮਤਲਬ ਆਪਾਂ ਉਹਨਾਂ ਦਾ ਵੀਜ਼ਾ ਅਪਲਾਈ ਕਰਦੇ ਹਾਂ ਤਕਰੀਬਨ ਉਹਨਾਂ 'ਚ ਵੇਖਣ 'ਚ ਪਾਇਆ ਗਿਆ ਕਿ ਉਹਨਾਂ ਨੂੰ ਇਹ ਸਮੱਸਿਆਵਾਂ ਆਈਆਂ ਔਰ ਉਹਨਾਂ ਦੇ ਵਿੱਚੋਂ ਆਪਾਂ ਥੋੜ੍ਹਾ ਜਿਹਾ ਪਹਿਲਾਂ ਹੀ ਇੱਕ ਅਖਬਾਰ ਦੀ ਖਬਰ ਵੀ ਆ ਕਿ ਉਹਦਾ ਵੀਜ਼ਾ ਜਿਹੜਾ ਰੱਦ ਕਰਕੇ ਉਹਨੂੰ ਵਾਪਸ ਭੇਜ ਦਿੱਤਾ ਗਿਆ। ਹਾਂਜੀ। ਹੁਣ ਇਹਦੇ ਵਿੱਚ ਸਾਡੀ ਅਵੇਅਰਨੈਸ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਉਹੋ ਹੀ ਮੇਨ ਕਾਰਨ ਆ। ਜਿਹੜਾ ਸਟੂਡੈਂਟ ਆਉਂਦਾ ਨਾ ਜੀ, ਜਦੋਂ ਸਟਾਰਟਿੰਗ ਸਟੂਡੈਂਟ ਉੱਥੋਂ ਇੱਕ ਦੋਸਤਾਂ ਨੂੰ ਪੁੱਛ ਕੇ ਜਾਂ ਉਹਨਾਂ ਦੇ ਨਾਲ ਇੱਕ ਦੂਜੇ ਦੇ ਨਾਲ ਜਾਣਕਾਰੀ ਲੈ ਲੈਂਦਾ ਕਿ ਮੈਂ ਕਿੱਦਾਂ 에ਅਰਪੋਰਟ 'ਤੇ ਉਤਰਨਾ ਜਾਂ ਮੈਨੂੰ ਕਿਹੜੀਆਂ ਸਮਾਨ ਲੈ ਕੇ ਆਉਣਾ ਚਾਹੀਦਾ, ਮੌਸਮ ਕਿੱਦਾਂ। ਪਰ ਹੁਣ ਜੇ ਆਪਾਂ ਆਪਣੇ ਪੇਰੈਂਟਸ ਜਾਂ ਆਪਣੇ ਜਿਹੜੇ ਨਾਲ ਕੋਈ ਆਉਂਦੇ ਆ ਸਪਾਊਸ ਵੀਜ਼ੇ 'ਤੇ ਉਹਨਾਂ ਨਾਲ ਕੀ ਆ ਕਿ ਜਦੋਂ ਅਸੀਂ ਥੋੜ੍ਹਾ ਜਿਹਾ ਪਿੱਛੇ ਚਲੇ ਜਾਈਏ ਪਹਿਲਾਂ ਸਾਰਿਆਂ ਨੂੰ ਪਤਾ ਕਿ ਦੁਆਬੇ 'ਚ ਪਹਿਲਾਂ ਲੋਕੀ ਬਾਹਰ ਆਏ ਜੀ। ਉਸ ਤੋਂ ਬਾਅਦ ਦੇ ਵਿੱਚ ਮਾਲਵੇ ਵਾਲਿਆਂ ਨੇ ਥੋੜ੍ਹਾ ਜਿਹਾ ਹੋਇਆ। ਅਜੇ ਹਾਲਾਂਕਿ ਮਾਲਵੇ ਕੋ ਅਜੇ ਵੀ ਜ਼ਮੀਨਾਂ ਸਾਡੇ ਨਾਲੋਂ ਜ਼ਿਆਦੀਆਂ ਪਰ ਸਮੱਸਿਆਵਾਂ ਵਧੀਆਂ ਜੀ। ਮਾਝਾ ਹੁਣ ਸ਼ੁਰੂ ਹੋ ਗਿਆ ਜੀ। ਆਸਟ੍ਰੇਲੀਆ ਨੇ 2008 'ਚ ਵੀਜ਼ਾ ਖੋਲ੍ਹੇ ਫਿਰ ਸਾਰੇ ਅਸੀਂ ਇੱਧਰ ਨੂੰ ਸ਼ੁਰੂ ਹੋ ਗਏ। ਹੁਣ ਹੋਇਆ ਕਿ ਅਵੇਅਰ ਜਿਹੜੇ ਆ ਅਸੀਂ ਅਵੇਅਰ ਤੇ ਤਾਂ ਹੀ ਹੋਵਾਂਗੇ ਨਾ ਜੇ ਐਜੂਕੇਟਡ ਉਹਦੇ ਪੱਖ ਦੀ ਹੋਊਗੀ। ਅਸੀਂ ਇੱਥੇ ਕੰਮ ਕਰ ਰਹੇ ਹਾਂ, ਵੀਜ਼ਾ ਅਪਲਾਈ ਕਰ ਦਿੱਤਾ, ਉੱਥੇ ਜਿਹੜੇ ਪੇਰੈਂਟਸ ਆ ਜਾਂ ਜਿਨ੍ਹਾਂ ਤੋਂ ਆਪਾਂ ਚਾਹੁੰਦੇ ਹਾਂ ਵੀ ਉਹ ਆਉਣ, ਚਾਹੇ ਆਪਣੇ ਦੋਸਤ ਮਿੱਤਰ ਆ, ਚਾਹੇ ਕੋਈ ਕਜ਼ਨ ਆ, ਚਾਹੇ ਕਿੱਦਾਂ, ਪਰ ਉਹਨਾਂ ਨੂੰ ਅਸੀਂ ਇਹ ਦੱਸਣਾ ਭੁੱਲ ਜਾਂਦੇ ਹਾਂ ਕਿ ਜਿਹੜੀਆਂ ਤੁਸੀਂ ਆਪਣੇ ਕੋਲ ਚੀਜ਼ਾਂ ਲੈ ਕੇ ਆਉਣੀਆਂ। ਦੂਸਰਾ ਆਪਣਾ ਤੁਸੀਂ ਜਿਹੜਾ ਫੋਨ ਲੈ ਕੇ ਆਉਣਾ, ਹੁਣ ਫੋਨ ਦੇ ਵਿੱਚ ਕੀ ਆ, ਇਹ ਜਿੰਨਾ ਆਪਾਂ ਨੂੰ ਫਾਇਦਾ ਕਰ ਰਿਹਾ ਨੁਕਸਾਨ ਵੀ ਕਰ ਰਿਹਾ। ਇਹਦੇ ਵਿੱਚ ਜਿਹੜੀਆਂ ਕਿਸੇ ਨੇ ਭਾਵੇਂ ਤੁਸੀਂ ਚਾਹੁੰਦੇ ਵੀ ਨਹੀਂ ਹੋ ਇੱਕ ਗਰੁੱਪ ਬਣਾ ਕੇ ਕੋਈ ਵੀਡੀਓ ਵਾਇਰਲ ਤੁਹਾਡੇ ਫੋਨ ਦੇ ਵਿੱਚ ਕੋਈ ਸੈਂਡ ਕਰ ਦਿੰਦਾ। ਹੁਣ ਉਹ ਫੋਨ ਦੇ ਵਿੱਚ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਮੇਰੇ ਫੋਨ ਦੇ ਵਿੱਚ ਇਹੋ ਜਿਹੀਆਂ ਵੀਡੀਓ ਆ ਗਈਆਂ ਜਿਹੜੀਆਂ ਚੈੱਕ ਹੋ ਸਕਦੀਆਂ ਜੀ। ਉਹ ਜਦੋਂ ਉੱਥੇ ਆ ਕੇ ਚੈੱਕ ਹੁੰਦੀਆਂ ਉੱਥੇ ਆ ਕੇ ਉਹਨਾਂ ਨੂੰ ਸਮੱਸਿਆ ਆ ਜਾਂਦੀ। ਸਮੱਸਿਆ ਦੇ ਵਿੱਚ ਫਿਰ ਉਹਨਾਂ ਨੂੰ ਵਾਪਸ ਵੀ ਜਾਣਾ ਪੈਂਦਾ ਮਾਨਸਿਕ ਤੌਰ 'ਤੇ ਔਰ ਵੈਸੇ ਵੀ ਸਮਾਜਿਕ ਤੌਰ 'ਤੇ ਵੀ ਉਹਨਾਂ ਨੂੰ ਆਪਾਂ ਦੂਜਾ ਵਰਡ ਯੂਜ਼ ਕਰ ਸਕਦੇ ਹਾਂ ਵੀ ਉਹਨਾਂ ਨੂੰ ਇੱਜ਼ਤ ਦਾ ਉਹਨਾਂ ਨੂੰ ਬਹੁਤ ਹਾਨੀ ਹੁੰਦੀ ਇੱਕ ਤਰ੍ਹਾਂ ਦੀ ਕਿ ਇੱਕ ਆਪਾਂ ਜਲੀਲ ਸ਼ਬਦ ਨਹੀਂ ਮੈਂ ਕਹਿਣਾ ਚਾਹੁੰਦਾ ਵੀ ਪਰ ਉਹ ਉੱਥੇ ਉਹਨਾਂ ਨੂੰ ਪਰੇਸ਼ਾਨੀ ਤਾਂ ਹੋ ਗਈ ਨਾ ਵਾਪਸ ਜਾ ਕੇ ਪਿੰਡ ਜਾ ਕੇ ਉਹਨਾਂ ਨੂੰ ਪੁੱਛਣਾ ਵੀ ਹਾਂ ਵੀ ਕਿਉਂ ਆਇਆ ਜੀ। ਉਹ ਵੀ ਬੜੀ ਗੱਲ ਤੇ ਛੋਟੀ ਜੀ ਹੈ ਪਰ ਨਾਲੇ ਪਿੰਡ 'ਚ ਪਾਰਟੀ ਦੇ ਕੇ ਆਏ ਹੁੰਦੇ ਆ ਨਾ ਵੀ ਅਸੀਂ ਜਾਣਾ ਆ ਹੁਣ ਬਾਹਰ ਜਾਣਾ ਨਾ। ਮੇਨ ਗੱਲ ਇਹ ਅਵੇਅਰ ਹੋਣਾ ਚਾਹੀਦਾ ਔਰ ਜਿਹੜਾ ਇੱਥੇ ਬੈਠਾ ਉਹਦਾ ਵੀ ਫਰਜ਼ ਬਣਦਾ ਉਹ ਦੱਸੇ ਉਹਨਾਂ ਨੂੰ ਵੀ ਤੁਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ, ਇਹ ਸਾਡੇ ਲਈ ਬਹੁਤ ਜ਼ਰੂਰੀ ਨੇ ਜੀ। ਤੇ ਦੋਸਤੋ ਅੱਜ ਆਪਾਂ ਇਹੀ ਗੱਲਾਂ ਕਰਨੀਆਂ ਨੇ ਕਿ ਜਦੋਂ ਪਹਿਲੀ ਵਾਰ ਆਪਾਂ ਆਉਂਦੇ ਆ ਖਾਸ ਤੌਰ ਤੇ ਵਿਜ਼ਟਰ ਜਿੱਦਾਂ ਦੱਸਿਆ ਭਾਜੀ ਦੇਖਦਾ ਹਨਾ ਜਦੋਂ ਵੀ ਉੱਠਣ ਲੱਗਦਾ ਸੀ ਪਰਸ ਦੇਖਦਾ ਹੁਣ ਬੰਦਾ ਪਰਸ ਦੀ ਇੰਨੀ ਕੇਅਰ ਨਹੀਂ ਕਰਦਾ ਜਿੰਨੀ ਮੋਬਾਈਲ ਫੋਨ ਦੀ ਕਹਿੰਦਾ। ਤੇ ਈਵਨ ਕਿ ਮੋਬਾਈਲ ਫੋਨ ਜਦੋਂ ਇਹਨਾਂ ਨੇ ਜਿਹੜੀ ਆਪਾਂ ਬਰੀਕ ਕਹਿ ਲੈ ਸਕਦੇ ਆ ਜਾਂ ਇਹਨਾਂ ਦੇ ਸੈਂਸਿਟਿਵ ਰੂਲਸ ਨੇ ਜਿਨ੍ਹਾਂ ਨੂੰ ਇਹ ਕਦੇ ਵੀ ਇਗਨੋਰ ਨਹੀਂ ਕਰਦੇ ਜੀ। ਉਹ ਸਭ ਤੋਂ ਵੱਡਾ ਇਹ ਬੱਚਿਆਂ ਨੂੰ ਅਬਿਊਜ਼ ਕਰਨਾ ਜੀ, ਚਾਹੇ ਉਹ ਉਹਨਾਂ ਦਾ ਮਾਨਸਿਕ ਆ ਸਰੀਰਕ ਆ। ਜੇ ਕਿਤੇ ਉਹੋ ਜਿਹੀ ਵੀਡੀਓ ਤੁਹਾਡੇ ਫੋਨ ਦੇ ਵਿੱਚ ਹੈਗੀ ਆ ਜਾਂ ਕੋਈ ਕਿਸੇ ਨੂੰ ਕੁੱਟ ਰਿਹਾ ਜਾਂ ਕੁਝ ਇੱਦਾਂ ਦੀ ਕੋਈ ਪਰੇਸ਼ਾਨੀ ਕਰ ਰਿਹਾ ਜਿਹੜਾ ਉਹ
ਨੈਤਿਕਤਾ ਤੋਂ ਬਿਲਕੁਲ ਜਾਂ ਸਮਾਜਿਕ ਤੌਰ ਤੇ ਆਪਾਂ ਉਹਨੂੰ ਸਵੀਕਾਰ ਨਹੀਂ ਕਰ ਸਕਦੇ ਜੀ। ਉਹੋ ਜਿਹੀਆਂ ਵੀਡੀਓਜ਼ ਤੇ ਇਹ ਹਰਗਜ਼ ਅੰਦਰ ਇਹਨਾਂ ਨੇ ਐਂਟਰ ਜਾਂ ਕਰ ਨਹੀਂ ਦੇਣਾ, ਜਾਂ ਉਹਨਾਂ ਨੇ ਤੁਹਾਨੂੰ ਵੇਖ ਲਿਆ ਤੇ ਤੁਹਾਨੂੰ ਡੈਫੀਨੇਟਲੀ ਪਨਿਸ਼ ਕਰਨਗੇ ਜੀ। ਕਿਉਂਕਿ ਇਹਨਾਂ ਨੂੰ ਜਿਹੜਾ ਦੂਸਰੀ ਗੱਲ ਆ ਉਹਦੇ ਵਿੱਚ ਤੁਸੀਂ ਕਈ ਵਾਰੀ ਵੀਡੀਓ ਵੇਖਦੇ ਤੁਹਾਡੀ ਆ ਜਾਂਦੀ ਹੈ ਕਿਸੇ ਨੇ, ਕਿਉਂਕਿ ਆਪਾਂ ਬੜੀ ਵਾਰੀ ਵੇਖਿਆ ਕਿ ਕੋਈ ਟੈਰਰਿਸਟ ਕੋਈ ਅਟੈਕ ਹੋਇਆ ਜਾਂ ਕੋਈ ਇਦਾਂ ਦਾ ਮਸਲਾ ਹੋਇਆ ਕਿ ਉਹਦੇ ਵਿੱਚ ਕੋਈ 2-3 ਵੀਡੀਓ ਇਹੋ ਜਿਹੀਆਂ ਹੁੰਦੀਆਂ ਕਿ ਅਮਰੀਕਾ ਦਾ ਜਾਂ ਕਿਸੇ ਦਾ ਕੋਈ ਵੀ ਕੰਟਰੀ ਦਾ ਆਪਾਂ ਕਹਿੰਦੇ ਆ, ਉੱਥੇ ਉਹਨਾਂ ਨੂੰ ਕਿਸੇ ਨੂੰ ਕਤਲ ਕਰਦਿਆਂ ਜਾਂ ਕਿਸੇ ਨੂੰ ਇਦਾਂ ਦਾ ਵੀਡੀਓ ਭਾਵੇਂ ਉਹ ਜਾਲੀ ਬਣਾਉਂਦੇ ਚਾਹੇ ਅਸਲੀ ਬਣਾਉਂਦੇ, ਆਪਾਂ ਨੂੰ ਨਹੀਂ ਉਹਦੇ ਬਾਰੇ ਪਤਾ, ਪਰ ਫਿਰ ਵੀ ਉਹ ਕਈ ਵਾਰੀ ਆਪਾਂ ਵੇਖਦੇ ਆ ਵੀ ਸੋਸ਼ਲ ਮੀਡੀਆ ਤੇ ਘੁੰਮ ਰਹੀ ਜਾਂਦੀਆਂ ਜੀ ਇਹੋ ਜਿਹੀਆਂ ਵੀਡੀਓ ਜਾਂ ਇਹੋ ਜਿਹੀਆਂ ਕੋਈ ਵੀ ਜਿਹੜੀਆਂ ਤੁਹਾਨੂੰ ਲੱਗਣ ਡੀਆਂ ਉਹ ਸਮਾਜਿਕ ਤੌਰ ਤੇ ਬਿਲਕੁਲ ਅਣਸਖਾਵੀਆਂ, ਉਹਨਾਂ ਨੂੰ ਆਪਣੇ ਫੋਨ 'ਚ ਆਪਣੇ ਨੰਬਰਸ ਆਪਣੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਡਿਲੀਟ ਕਰਕੇ ਆਉਣਾ ਚਾਹੀਦਾ ਜੀ। ਬਿਲਕੁਲ। ਤੇ ਦੋਸਤੋ ਸੈਕਸ਼ਨ 186 ਜਿਹੜਾ ਕਾਮਨਵੈਲਥ ਲਾਅ ਹੈਗਾ ਆ, ਉਹਦੇ ਅਨੁਸਾਰ ਜਿਹੜੀ ਅਥਾਰਟੀਜ਼ ਹੈਗੀਆਂ ਉਹਨਾਂ ਕੋਲ ਅਧਿਕਾਰ ਆ ਇਸ ਗੱਲ ਦਾ ਕਿ ਤੁਹਾਡਾ ਉਹ ਸਮਾਨ ਤੇ ਤੁਹਾਡੇ ਕੋਲ ਇਨਕੁਆਇਰੀ ਵੀ ਕਰ ਸਕਦੀ, ਸਾਡਾ ਸਮਾਨ ਵੀ ਚੈੱਕ ਕਰ ਸਕਦੇ ਆ, ਕਿ ਤੁਹਾਡੀ ਜਿਹੜੇ ਮੋਬਾਈਲ ਫੋਨ ਆ ਉਹ ਵੀ ਚੈੱਕ ਕਰ ਸਕਦੇ ਆ। ਖਾਸ ਤੌਰ ਜਿੱਦਾਂ ਭਾਜੀ ਉਹਨਾਂ ਨੇ ਦੱਸਿਆ ਵੀ ਬੱਚਿਆਂ ਦੀਆਂ ਪੋਰਨੋਗ੍ਰਾਫੀ ਜਾਂ ਹੋਰ ਅਬਿਊਜ਼ ਕਰਨ ਦੀਆਂ। ਇਹ ਤੋਂ ਇਲਾਵਾ ਜਿਹੜੇ ਮੈਸੇਜ ਆ ਬੜੇ ਇੰਪੋਰਟੈਂਟ ਹੈਗੇ ਜੀ, ਖਾਸ ਤੌਰ ਤੇ ਵਿਜ਼ਟਰ ਜਦੋਂ ਜਾਂਦੇ ਆ ਇੰਡੀਆ ਤੋਂ ਫਿਰ ਵਾਪਸ, ਕਿਉਂਕਿ 3 ਮਹੀਨੇ ਦਾ ਜਾਂ 1 ਮਹੀਨੇ ਦਾ ਹੁੰਦਾ ਆ ਜਾਂ ਮਲਟੀਪਰਪਸ ਵੀਜ਼ਾ ਹੁੰਦਾ, ਤੇ ਉਹ ਵਾਪਸ ਜਦੋਂ ਆਉਂਦੇ ਆ ਤੇ ਉਹਦੇ ਵਿੱਚ ਕਈ ਵਾਰੀ ਕੀ ਹੁੰਦਾ, ਇੱਧਰਲੇ ਮੈਸੇਜ ਹੁੰਦੇ ਆ, ਕਈ ਵਾਰੀ ਕੰਮ ਤੋਂ ਮੈਸੇਜ ਆਏ ਹੁੰਦੇ ਆ ਵੀ ਤੂੰ ਕੱਲ ਨੂੰ ਇੰਨੇ ਵਜੇ ਆ ਜੀ ਕੰਮ ਤੇ, ਜਾਂ ਮੈਂ ਤੇਰੀ ਸੈਲਰੀ ਜਿਹੜੀ ਆ ਤੈਨੂੰ ਮੁੰਡੇ ਨੂੰ ਫੜਾਤੀ ਆ, ਤੂੰ ਉੱਥੇ ਆ ਗਿਆ ਸੀ ਹਨਾ। ਇਹੋ ਜਿਹਾ ਮੈਸੇਜ ਕਰਕੇ ਵੀ ਜਿਹੜਾ ਟਰਬਲ ਆਈ ਆ, ਕਿਉਂਕਿ ਤੁਸੀਂ ਜਦੋਂ ਤੁਹਾਡੇ ਕੋਲ ਵਿਜ਼ਟਰ ਵੀਜ਼ਾ ਹੁੰਦਾ ਤਾਂ ਤੁਹਾਡੇ ਕੋਲ ਕੰਮ ਕਰਨ ਦਾ ਰਾਈਟ ਨਹੀਂ ਹੁੰਦਾ, ਤੇ ਉਦੋਂ ਜਿਹੜੀ ਇਹ ਸਮੱਸਿਆ ਆ ਉਹ ਆ ਜਾਂਦੀ ਆ। ਇਸ ਕਰਕੇ ਦੋਸਤੋ ਬੜਾ ਕੇਅਰਫੁਲ ਰਹਿਣਾ ਆ ਜਦੋਂ ਤੁਹਾਡੇ ਕੋਲ ਮੋਬਾਈਲ ਫੋਨ ਦੀ ਗੱਲ ਚੱਲਦੀ। ਤੇ ਦੂਜੀ ਗੱਲ ਜਿਹੜੀ ਆਪਾਂ ਗੱਲ ਚੱਲਦੀ ਆ ਜੀ, ਉਹ ਹੁੰਦੀ ਆ ਸਮਾਨ ਦੀ। ਹਾਂ ਬਿਲਕੁਲ। ਇੱਕ ਤਾਂ ਸਮਾਨ ਇਹ ਆ ਵੀ ਖਾਸ ਤੌਰ ਤੇ ਜਾਂ 20 ਕਿਲੋ ਹੁੰਦਾ ਜਾਂ 30 ਕਿਲੋ ਹੁੰਦਾ, ਪਰ ਜਿੱਦਾਂ ਕਹਿ ਲਓ ਵੀ ਪੰਜਾਬੀਆਂ ਦੀ ਤਾਂ 5-6 ਕਿਲੋ ਤਾਂ ਸੀਨ ਨਹੀਂ ਹੋ ਜਾਂਦੀ ਆ ਹਨਾ। 2 ਕਿਲੋ ਵਿੱਚ ਪਕੌੜੇ ਰੱਖ ਲਓ, ਵੀ ਬਾਹਰ ਜਾਣਾ ਆ ਹੁਣ ਜਲੇਬੀਆਂ ਰੱਖ ਲਓ, ਤੇ ਮਠਿਆਈ ਦਾ ਬੜਾ ਕਰੇਜ਼ ਹੁੰਦਾ ਆ। ਤੇ ਆਪਾਂ ਨਾ ਜਿਹੜਾ ਸਮਾਨ ਆ ਅਕਸਰ ਇਹ ਹੁੰਦਾ ਵੀ ਦਿੱਲੀ ਦੇ ਏਅਰਪੋਰਟ ਤੇ ਵਧੀਆ ਹੀ ਲਓ ਹਨਾ, ਤੇ ਵੱਧ ਜਾਂਦਾ ਆ। ਤੇ ਖਾਸ ਤੌਰ ਤੇ ਜਦੋਂ ਬਜ਼ੁਰਗ ਹੁੰਦੇ ਆ ਬਿਲਕੁਲ, ਤੇ ਉੱਥੇ ਬਹੁਤ ਵਾਰੀ ਦੇਖਿਆ ਵੀ ਸਮਾਨ ਜਿਹੜਾ ਵਧਿਆ ਹੁੰਦਾ ਆ, ਹੁਣ ਲਿਜਾ ਸਕਦੇ ਨਹੀਂ ਤੁਸੀਂ, ਤੇ ਉਹ ਜਿਹੜੇ ਘਰ ਦੇ ਹੁੰਦੇ ਆ ਬੜੇ ਦੂਰ ਖੜੇ ਹੁੰਦੇ ਆ, ਸਮਾਨ ਫੜਾਉਣ ਨੂੰ ਵੀ ਨਹੀਂ ਮਿਲਦਾ, ਤੇ ਸਮਾਨ ਖਲਾਰਾ ਪੈ ਜਾਂਦਾ, ਬੰਦਾ ਘਬਰਾ ਜਾਂਦਾ ਜੀ ਹਨਾ। ਵੀ ਇੱਕ ਨਵੇਂ ਤਰ੍ਹਾਂ ਦਾ ਇਨਵਾਇਰਮੈਂਟ ਹੁੰਦਾ ਆ, ਜਿਹੜੇ ਕੰਡੀਸ਼ਨਸ ਹੁੰਦੀਆਂ, ਤੇ ਉਹਨਾਂ ਨੂੰ ਕੀ ਸੁਜੈਸਟ ਤੁਸੀਂ ਕਰੋਗੇ ਵੀ ਆਪਣਾ ਸਮਾਨ ਪਹਿਲਾਂ ਨਾਪ ਤੋਲ ਲਓ? ਇਹ ਬਹੁਤ ਤੁਸੀਂ ਦਲਜੀਤ ਜੀ ਇੰਪੋਰਟੈਂਟ ਗੱਲ, ਚਲੋ ਭਾਵੇਂ ਫੋਨ ਦੀ ਵੀ ਜਿੰਨੀ ਇਹ ਉਹ ਤੋਂ ਵੀ ਜ਼ਿਆਦਾ ਹੈ ਹਾਂਜੀ। ਉਹਦੇ ਕਾਰਨ ਇਹ ਆ ਕਿ ਅਸੀਂ ਜਿਹੜਾ ਸਾਡਾ ਭਾਈਚਾਰਾ ਨਾ ਹਾਂਜੀ, ਜਾਂ ਸਾਡਾ ਜਿਹੜਾ ਵਰਤਾਰਾ ਜਾਂ ਦੂਜਿਆਂ ਨਾਲ ਮਿਲਣ ਦਾ ਸਾਡਾ ਸੰਬੰਧ ਹੁੰਦਾ, ਉਹਦੇ ਵਿੱਚ ਕੀ ਹੁੰਦਾ ਕਿ ਅਸੀਂ ਆਪਣਾ ਭਾਵੇਂ ਸਮਾਨ 15 ਕਿਲੋ ਜਾਂ 16 ਕਿਲੋ ਰੱਖਿਆ ਹੋਵੇ, ਤੇ ਦੂਸਰੇ ਜਿਹੜੇ ਉੱਥੇ ਤੁਹਾਡੇ ਨਾਲ ਦੇ ਦੋਸਤ ਜਾਂ ਰਿਸ਼ਤੇਦਾਰ ਰਹਿ ਰਹੇ ਨੇ ਉਹ ਕਹਿੰਦੇ ਜੀ 2-4 ਕਿਲੋ ਸਾਡਾ ਵੀ ਲੈ ਜਾਓ। ਵੀ ਮਾਸੀ ਦੀ ਕੁੜੀ ਨਾਰਾਜ਼ ਹੋ ਜਾਣਾ, ਜੇ ਮਾਸੀ ਦੀ ਕੁੜੀ ਰੁੱਸ ਗਈ ਤੇ ਫਿਰ ਸਾਰਾ ਉਹਨਾਂ ਦਾ ਆਉਣ ਦਾ ਮਜ਼ਾ ਕਿਰਕਰਾ ਹੋ ਗਿਆ। ਉਹ ਚਾਹੁੰਦੇ ਇਹ ਹੁੰਦੇ ਆ ਕਿ ਚਲੋ ਜੇ ਉਹਨਾਂ ਨੇ ਥੋੜਾ ਬਹੁਤਾ ਕਰਕੇ ਤੇ ਨਾਰਾਜ਼ ਨਾ ਕਰੀਏ, ਲੈ ਜਾਓ ਸਮਾਨ। ਪਰ ਸਭ ਤੋਂ ਜ਼ਰੂਰੀ ਮੈਂ ਆਪਣੇ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਆਪਣੇ ਇਹ ਇੰਡੋਜ਼ ਟੀਵੀ ਰਾਹੀਂ ਦੱਸਣਾ ਚਾਹੁੰਦਾ ਕਿ ਸਮਾਨ ਉਹਨਾਂ ਕੋਲ ਤੁਸੀਂ ਲੈ ਲਿਆ, ਪਰ ਚੈੱਕ ਕਰੋ ਕਿ ਉਹਨਾਂ ਨੇ ਦਿੱਤਾ ਕੀ ਆ। ਹੁਣ ਉਹ ਸਮਾਨ ਜਿਹੜਾ ਵਾ ਉਹ ਸਮਾਨ ਕਿਤੇ ਇਤਰਾਜ਼ਯੋਗ ਨਹੀਂ ਜੀ। ਆਪਾਂ ਜਦੋਂ ਇੱਥੇ ਉਤਰਦੇ ਆ ਆਪਾਂ ਮੈਡੀਸਨ ਤੇ ਟਿਕ ਲਾਉਂਦੇ ਆ। ਹੁਣ ਮੈਡੀਸਨ ਤੁਸੀਂ ਇਹ ਵੇਖ ਲਓ ਕਿ ਜੇ ਤੁਹਾਨੂੰ ਉਹਨਾਂ ਨੇ ਕੋਈ ਬਾਕਸ ਦਿੱਤਾ ਉਹਦੇ ਵਿੱਚ ਮੈਡੀਸਨ ਤਾਂ ਨਹੀਂ, ਜੇ ਮੈਡੀਸਨ ਹੈਗੀ ਆ ਤੇ ਉਹ ਮੈਡੀਸਨ ਉਹਨਾਂ ਕੋਲ ਕੀ ਉਹ ਪ੍ਰੀਕਾਸ਼ਨ ਉਹਨਾਂ ਦੀ ਜਿਹੜੀ ਪ੍ਰੀਕਾਸ਼ਨ ਨਾ ਉਹ ਦਿੰਦੇ ਆ ਪਰਚੀ, ਉਹਦੇ ਵਿੱਚ ਉਹ ਵੱਖਰੇ ਤਰੀਕੇ ਨਾਲ ਉਹਨੂੰ ਕਹਿੰਦੇ ਆ, ਉਹ ਬਕਾਇਦਾ ਉਹਦੇ ਚ ਦਰਜ ਹੋਵੇ, ਡਾਕਟਰ ਦੀ ਉਹਦੀ ਲਿਖੀ ਹੋਵੇ, ਫਿਰ ਉਹ ਲੈ ਕੇ ਆਓ ਜੀ। ਹੁਣ ਅਸੀਂ ਕਿਸੇ ਦੀ, ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ, ਇੱਕ ਮੇਰਾ ਦੋਸਤ ਸੀ, ਉਹਨੂੰ ਕਿਸੇ ਨੇ 1 ਕਿਲੋ ਖਸਖਸ ਕਾਲੀ ਦੇ ਦਿੱਤੀ। ਅੱਛਾ ਜੀ। ਉਹਨੂੰ ਹੁਣ ਇਸ ਬਾਰੇ ਪਤਾ ਨਹੀਂ ਕਿ ਕਾਲੀ ਖਸਖਸ ਜਿਹੜੀ ਉਹ ਇਤਰਾਜ਼ਯੋਗ ਆ ਹਾਂਜੀ। ਉਹ 에ਅਰਪੋਰਟ ਦੇ ਉੱਤੇ ਆ ਗਏ ਤੇ ਕਿਸੇ ਸਿਆਣੇ ਬੰਦੇ ਨੇ ਜਦੋਂ ਉੱਥੇ ਕੋਈ ਮੁੰਡਾ ਉਹਨੂੰ ਸਮਾਨ ਕਰਵਾ ਰਿਹਾ ਸੀ, ਉਹਨੇ ਜਦੋਂ ਖੋਲ ਕੇ ਵੇਖਿਆ, ਉਹ ਕਹਿੰਦਾ ਭਾਈ ਜੀ ਆਹ ਕੀ ਲਾਏ ਜੇ? ਉਹ ਕਹਿੰਦਾ ਜੀ ਆਹ ਤੇ ਅਸੀਂ ਮੇਰਾ ਇਹ ਨਾ ਤਾਏ ਦਾ ਮੁੰਡਾ ਸੀ, ਉਹਨੇ ਕਿਹਾ ਵੀ ਆਹ ਜ਼ਰੂਰ ਲੈ ਕੇ ਜਾਈ। ਉਹਨੇ ਕਿਹਾ ਭਲਿਆ ਮਾਨਸਾ ਜੇ ਕਿਤੇ ਉਹਨੇ ਅਗਲੇ ਬੰਨੇ ਤੈਨੂੰ ਫੜ ਲਿਆ ਨਾ ਤੇ ਉੱਥੇ ਜਾਂਦਾ ਤੂੰ ਕਿਸੇ ਹੋਰ ਪਾਸੇ ਚਲੇ ਜਾਣਾ ਜੀ। ਬਿਲਕੁਲ। ਸੋ ਇਹਦੇ ਕਰਕੇ ਇਹ ਜ਼ਰੂਰੀ ਆ ਕਿ ਇਹ ਤੁਸੀਂ ਆਪਣਾ ਸਮਾਨ ਜਿਹੜਾ ਵੀ ਤੁਹਾਨੂੰ ਕੋਈ ਦਵੇ ਉਹਦੇ ਕੋਲੋਂ ਸਮਾਨ ਤੁਸੀਂ ਚੈੱਕ ਕਰੋ ਵੀ ਭਾਈ ਸਮਾਨ ਜਿਹੜਾ ਵਾ ਕੱਪੜੇ ਲੈ ਕੇ ਜਾਣੇ ਆ ਤੇ ਕੋਈ ਗੱਲ ਨਹੀਂ ਹਾਂਜੀ, ਪਰ ਉਹੋ ਜਿਹੀਆਂ ਚੀਜ਼ਾਂ ਨਾ ਲੈ ਕੇ ਆਓ। ਬਿਲਕੁਲ।
ਤੇ ਇਸ ਗੱਲ ਦਾ ਧਿਆਨ ਰੱਖਣਾ ਖਾਸ ਤੌਰ ਤੇ ਦਵਾਈ ਦੇ ਮਾਮਲੇ ਦੇ ਵਿੱਚ। ਹਾਂ ਮੈਡੀਸਨ ਤੇ ਦਵਾਈ ਵੈਸੇ ਵੀ ਇੱਕ ਆਪਣੇ ਇਹ ਹੁੰਦਾ, ਵੈਸੇ ਤਾਂ ਸ਼ਾਇਦ ਆਪਾਂ ਦਵਾਈਆਂ ਸ਼ਾਇਦ ਸਟਰੋਂਗ ਦੇ ਉੱਤੇ ਲੱਗ ਗਏ ਜਗਦੀਪ ਜੀ। ਹਾਂਜੀ ਇਹ ਤੇ ਹੈ ਕਿ ਇੱਥੇ ਤਾਂ ਹੁਣ ਜ਼ਿਆਦਾਤਰ ਹੁੰਦਾ ਬਿਮਾਰ ਹੁੰਦੇ ਆ ਆਪਾਂ ਪੈਨਾਡੋਲ ਵਗੈਰਾ ਲੈਂਦੇ ਆ ਤੇ ਇੱਕ ਨਹੀਂ ਤਾਂ 2 ਲੈ ਲੈਂਦੇ ਆ, ਪਰ ਆਪਾਂ ਨੂੰ ਇਹ ਹੁੰਦਾ ਵੀ ਇੰਡੀਆ ਦੀ ਦਵਾਈ ਆਪਾਂ ਨੂੰ, ਕਿਉਂਕਿ ਆਪਾਂ ਲੱਗੇ ਹੁੰਦੇ ਆ ਸਟਰੋਂਗ ਦਵਾਈਆਂ ਖਾਣ। ਐਂਟੀਬਾਇਓਟਿਕ ਇੱਥੇ ਦਿੰਦੇ ਨਹੀਂ ਉੱਥੇ ਤੇ ਉੱਥੋਂ ਆਪਾਂ ਮੰਗਵਾਉਂਦੇ ਆ ਤੇ ਉਹ ਕਈ ਵਾਰੀ ਇਹ ਵੀ ਹੁੰਦਾ ਹੈ ਵੀ ਆਪਾਂ ਇੱਕ ਦੂਜੇ ਤੋਂ ਲੈ ਕੇ ਵੀ ਖਾਂਦੇ ਆ, ਬਹੁਤ ਵਾਰੀ ਇਦਾਂ ਹੁੰਦੀ ਆ। ਇਹ ਵੀ ਇੱਕ ਗਲਤ ਗੱਲ ਹੈਗੀ ਆ, ਕਿਉਂਕਿ ਦੇਖੋ ਚੈੱਕਅਪ ਜ਼ਰੂਰੀ ਆ ਤੇ ਤੁਹਾਡਾ ਸਰੀਰ ਜਿਹੜਾ ਆ ਕਿ ਉਸ ਦਵਾਈ ਦੇ ਸਹਿਣ ਦੇ ਯੋਗ ਹੈਗਾ, ਇਹ ਦੇਖਣਾ ਬੜਾ ਜ਼ਰੂਰੀ ਹੈਗਾ। ਤੇ ਇੰਡੀਆ ਤੋਂ ਆਪਾਂ ਬਹੁਤ ਵਾਰੀ ਇਹ ਦੇਖਿਆ ਵੀ ਦੋਸਤਾਂ ਨੇ ਉੱਤੇ ਲਿਖਿਆ ਹੁੰਦਾ ਦਵਾਈ ਦੇ ਉੱਤੇ ਵੀ ਆ ਬੁਖਾਰ ਦੀ ਆ, ਹਨਾ, ਆ ਸਿਰ ਦਰਦ ਦੀ ਆ, ਆ ਚੱਕਰ ਆਉਂਦੀ ਆ, ਹਾਂਜੀ, ਤੇ ਉਹਦੇ ਉੱਤੇ ਲਿਖ ਲੈਂਦੇ ਆ ਤੇ ਉਹਦੇ ਰੰਗ ਚੇਤੇ ਰੱਖੇ ਹੁੰਦੇ ਆ ਵੀ ਜ਼ਰੂਰੀ ਨਹੀਂ ਵੀ ਉਸ ਰੰਗ ਦੀ ਜਿਹੜੀ ਆ ਉਹ ਦਵਾਈ ਜਿਹੜੀ ਆ ਕਿਸੇ ਸਪੈਸ਼ਲ ਬਿਮਾਰੀ ਦੀ ਹੋਣੀ ਆ। ਇਹ ਗੱਲ ਬੜੀ ਹੈਗੀ। ਤੇ ਜਿੱਦਾਂ ਸਮਾਨ ਦੀ ਗੱਲ ਜਿਹੜੀ ਚੱਲੀ ਆ ਕਿ ਸਮਾਨ ਆਪਾਂ ਕੱਢ ਕੇ ਰੱਖ ਦਿੰਦੇ, ਫਿਰ ਇੱਥੇ ਵੀ ਆਪਾਂ ਲਿਆਉਂਦੇ ਖਾਸ ਤੌਰ ਤੇ ਮਠਿਆਈਆਂ। ਹਾਂ, ਤੇ ਮਠਿਆਈਆਂ ਕਿਉਂਕਿ ਇੱਥੇ ਦਾ ਜਿਹੜਾ ਲਾਅ ਆ ਉਹਦੇ ਵਿੱਚ ਇਹ ਵੀ ਆਉਂਦਾ ਆ ਵੀ ਉਹ ਕੁੱਤੇ ਜਿਹੜੇ ਆ ਉਹ ਸਮਾਨ ਸੁੰਘਦੇ ਆ। ਹਾਂ ਬਿਲਕੁਲ ਜੀ, ਹੁਣ ਤੇ ਉਹਨਾਂ ਨੇ ਉਹਦੇ 1 ਮਿੰਟ ਲਾਉਂਦੇ ਆ। ਹਾਂਜੀ, ਤੇ ਉਹ ਸੁੰਘਦੇ ਆ ਤੇ ਬਹੁਤ ਵਾਰੀ ਤਾਂ ਚਲੋ ਬਚ ਵੀ ਜਾਂਦੇ ਆ ਤੇ ਕੁੱਤਿਆਂ ਨੂੰ ਸ਼ਾਇਦ ਸਮੈਲ ਨਹੀਂ ਆਉਂਦੀ ਤੇ ਕਈ ਵਾਰੀ ਖਲਾਰਾ ਪੈ ਜਾਂਦਾ ਉੱਥੇ। ਤੇ ਉਸ ਵੇਲੇ ਇੱਕ ਬੰਦਾ ਬਾਹਰ ਵੀ ਵੇਟ ਕਰਦਾ ਹੁੰਦਾ ਵੀ ਕਿਸੇ ਵੇਲੇ ਆਪਾਂ ਬਾਹਰ ਵੇਟ ਕਰ ਰਹੇ ਹੁੰਦੇ, ਉਹ ਵੀ ਵਿਚਾਰਾ ਖੱਜਲ ਖਵਾਰ ਹੁੰਦਾ ਤੇ ਅੰਦਰ ਜਿਹੜਾ ਸਮਾਨ ਵੀ ਅੰਦਰ ਜਿਹੜਾ ਘਬਰਾ ਜਾਂਦੇ ਆ। ਇਸ ਗੱਲ ਦਾ ਵੀ ਦੋਸਤੋ ਤੁਸੀਂ ਜਿਹੜਾ ਆ ਖਾਸ ਤੌਰ ਤੇ ਖਿਆਲ ਰੱਖਣਾ। ਤੇ ਤੀਜੀ ਬੜੀ ਅਹਿਮ ਨੁਕਤਾ ਜਿਹੜੀ ਗੱਲ ਆਪਾਂ ਕਰਨੀ ਜੀ ਕਿ ਇੱਕ ਸਲਿੱਪ ਜਿਹੜੀ ਭਰਨੀ ਹੁੰਦੀ ਆ ਤੁਸੀਂ। ਹਾਂ, ਜਿਹੜੀ ਉਹ ਆਪਾਂ ਪਹਿਲਾਂ ਹਾਂਜੀ ਵੀ ਤੁਹਾਡੇ ਕੋਲ ਕੀ ਹੈਗਾ, ਕਿਹੜੀ ਕੋਈ ਤੁਹਾਡੇ ਕੋਲ ਆਪੱਤੀਜਨਕ ਚੀਜ਼ ਤੇ ਨਹੀਂ, ਕੋਈ ਜਲਣਸ਼ੀਲ ਪਦਾਰਥ ਤੇ ਨਹੀਂ, ਕੋਈ ਨਸ਼ਈ ਤੇ ਨਹੀਂ ਗਾ ਚੀਜ਼, ਕੋਈ ਵੈਪਨ ਨਾ ਹੋਵੇ, ਹਨਾ। ਤੇ ਉਹ ਸਲਿੱਪ ਜਿਹੜੀ ਆ ਜਿਹੜੇ ਆਪਣੇ ਪੇਰੈਂਟਸ ਹੁੰਦੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਉਹ ਭਰਨੀ ਨਹੀਂ ਆਉਂਦੀ ਹੁੰਦੀ, ਹਨਾ। ਤੇ ਉਹ ਆਪਾਂ ਕੀ ਕਰੀਦਾ ਆ ਵੀ ਜਗਦੀਪ ਸਿੰਘ ਚੱਲ ਆਪਣੇ ਨਾਲ ਬੈਠਾ ਵੀ ਆਪਾਂ ਜਗਦੀਪ ਨੂੰ ਕਹਿ ਦਿੰਦੇ ਆ, ਜਾਂ ਆਪਾਂ ਕਈ ਵਾਰੀ ਕੀ ਹੁੰਦਾ ਪੈਨ ਨਹੀਂ ਆਪਣੇ ਕੋਲ ਹੁੰਦਾ, ਭਰਾਵਾ ਤੂੰ ਹੀ ਭਰ ਦੇ, ਉਹਨੇ ਆਪਣੇ ਹਿਸਾਬ ਨਾਲ ਟਿਕ ਮਾਰ ਕਰਨੀ ਹੁੰਦੀ ਆ। ਉਹ ਫਿਰ ਕਈ ਵਾਰੀ ਤੁਸੀਂ ਟਿਕ ਕੀਤੀ ਨਹੀਂ ਹੁੰਦੀ ਤੇ ਉਹ ਚੀਜ਼ ਤੁਹਾਡੇ ਕੋਲੋਂ ਨਿਕਲ ਜਾਂਦੀ ਆ। ਤੇ ਉਹ ਵੀ ਇਹ ਤੇ ਵੀ ਦੱਸੋ ਥੋੜਾ ਜਿਹਾ। ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਦਲਜੀਤ ਜੀ, ਕਿ ਉਹਦੇ ਲਈ ਸਭ ਤੋਂ ਜ਼ਰੂਰੀ ਆ ਜੇ ਤੁਹਾਨੂੰ, ਕਿਉਂਕਿ ਖਾਸ ਕਰਕੇ ਬਜ਼ੁਰਗਾਂ ਨੂੰ ਜ਼ਰੂਰ ਪ੍ਰੋਬਲਮ ਆਉਂਦੀ ਆ, ਬਜ਼ੁਰਗਾਂ ਨੂੰ ਨਹੀਂ, ਇੱਥੇ ਜਦੋਂ ਅਸੀਂ ਪਹਿਲੀ ਵਾਰੀ ਆਪ ਵਿਦਿਆਰਥੀ ਆਏ ਹਾਂ ਸਾਨੂੰ ਵੀ ਆਈ। ਹਾਂਜੀ, ਜੇ ਤੁਹਾਨੂੰ ਨਹੀਂ ਪਤਾ ਲੱਗਦਾ, ਜਿਹੜੇ ਵੀ ਮੈਂ ਬਜ਼ੁਰਗਾਂ ਨੂੰ ਖਾਸ ਕਰਕੇ ਕਹਿੰਦਾ ਜਿਨ੍ਹਾਂ ਨੇ ਗਲ ਦੇ ਵਿੱਚ ਕੋਈ ਪਾਇਆ ਹੁੰਦਾ ਆਈ ਕਾਰਡ ਜਾਂ ਕੋਈ ID ਪਾਈ ਆ, ਉਹਨਾਂ ਕੋਲ ਜਾਓ, ਉਹਨਾਂ ਨੂੰ ਕਹੋ ਕਿ ਮੇਰੀ ਜਿਹੜਾ ਮੈਨੂੰ ਪਤਾ ਨਹੀਂ ਲੱਗਣ ਡਿਆ ਤੇ ਮੇਰੇ ਕੋਲ ਆਹ ਸਮਾਨ ਆ, ਇਹਦੇ ਵਿੱਚ ਤੂੰ ਟਿਕ ਲਾ ਦੇ ਜੀ। ਸਭ ਤੋਂ ਵਧੀਆ ਇਹ ਆ ਕਿ ਤੁਸੀਂ ਉਹਨਾਂ ਕੋਲ ਸਲਾਹ ਲਓ, ਨਾ ਕਿ ਕਿਸੇ ਮੇਰੇ ਵਰਗੇ ਬੰਦੇ ਕੋ ਕਹਿ ਦੋ ਵੀ ਲੈ ਵੀ ਤੂੰ ਸਾਡਾ ਭਰ ਦੇ। ਹੁਣ ਮੈਨੂੰ ਆਪਣਾ ਨਹੀਂ ਭਰਨਾ ਆਉਣ ਡਿਆ, ਮੈਂ ਆਪਣੇ ਵਾਲਾ ਸਮਾਨ ਤੁਹਾਡਾ ਭਰਤਾ। ਹਾਂਜੀ, ਉਹਦੇ 'ਚ ਸਮੱਸਿਆਵਾਂ ਇੱਕ ਨਹੀਂ ਬਹੁਤ ਵੱਡੀ ਆਉਂਦੀ ਆ, ਕਿਉਂਕਿ ਇੱਕ ਵੀ ਜੇ ਤੁਸੀਂ ਕੋਈ ਵੀ ਉਹਦੇ ਵਿੱਚ ਟਿਕ ਗਲਤ ਲਾਤੀ ਤੇ ਉਹ ਬਕਾਇਦਾ ਤੌਰ ਦੇ ਉੱਤੇ ਨੋਟਿਸ ਲੈਂਦੇ ਆ ਜੀ, ਔਰ ਉਹਨਾਂ ਨੇ ਲੇਨਾਂ ਹੀ ਵੱਖਰੀਆਂ ਬਣਾਈਆਂ। ਹਾਂਜੀ, ਉਹ ਉੱਥੋਂ ਚੈੱਕ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ। ਮੈਂ ਦਲਜੀਤ ਸਿੰਘ